ਕਿ ਜਦੋਂ ਤਾਲਿਬਾਨ ਕਾਬਲ ਦੇ ਉੱਤੇ 15 ਅਗਸਤ ਨੂੰ ਕਾਬਜ਼ ਹੋਏ, ਠੀਕ ਅਗਲੇ ਦਿਨ ਜਿਹੜਾ ਉਹ ਮੋਦੀ ਸੋਮਨਾਥ ਮੰਦਿਰ ਦੇ ਵਿੱਚ ਉਹਨਾਂ ਦਾ ਕੋਈ ਉਦਘਾਟਨ ਕਰਨ ਦੇ ਬਹਾਨੇ ਪਹੁੰਚਿਆ। ਉੱਥੇ ਉਹ ਕਹਿ ਰਿਹਾ ਸੀ ਕਿ ਕਦੇ ਸੋਮਨਾਥ ਨੂੰ ਜਿਨ੍ਹਾਂ ਨੇ ਤੋੜਿਆ ਸੀ, ਅੱਜ ਆਪਣੀ ਤਾਕਤ ਨਾਲ ਅਸੀਂ ਇੱਥੇ ਦੱਸ ਰਹੇ ਹਾਂ ਕਿ ਅਸੀਂ ਪ੍ਰੀਵੇਲ ਕੀਤਾ, ਤੋੜਨ ਵਾਲੇ ਕਿੱਥੇ ਗਏ। ਇੱਕ ਪਾਸੇ ਹਾਲਾਂਕਿ ਇਹਨਾਂ ਦੀ ਫੋਰਨ ਪਾਲਿਸੀ ਅਫਗਾਨਿਸਤਾਨ ਦੇ ਹਵਾਲੇ ਨਾਲ ਉਹਦਾ ਕਲੈਪਸ ਹੋ ਰਿਹਾ ਸੀ, ਪਰ ਉਹ ਉਸ ਡਿਫੀਟ ਚੋਂ ਵੀ ਹਿੰਦੂਆਂ ਨੂੰ ਪ੍ਰਾਈਡ ਦੇ ਰਿਹਾ ਸੀ ਕਿ ਦੇਖੋ ਅਸੀਂ ਇਹਨੂੰ 1000 ਸਾਲ ਟੱਚ ਨਹੀਂ ਕੀਤਾ, ਜਦੋਂ ਬਣਾਇਆ ਤੇ ਆਪਣੇ ਬਲਬੂਤੇ ਤੇ ਬਣਾਇਆ। ਉਹ ਕਹਿੰਦਾ ਇਫ ਐਨ ਔਰੰਗਜ਼ੇਬ ਕਮਸ then so does a Shivaji. If any Salar Masood comes, then brave warriors like King Soheldev make him taste the might of India's unity. ਉਹ ਉੱਥੇ ਜਿਹੜਾ ਫਾਊਂਡੇਸ਼ਨ ਸਟੋਨ ਵੀ ਕੋਈ ਇਹੀ ਜੋ ਮਹਾਰਾਜਾ ਸਹਿਲਦੇਵ ਕੋ ਝੂਠਾ ਬਣਾਤਾ ਮਹਾਰਾਜਾ, ਉਹਦਾ ਮੈਮੋਰੀਅਲ ਉਸ ਦਾ ਵੀ ਨੀਂਹ ਪੱਥਰ ਰੱਖ ਰਿਹਾ। ਦੇਖੋ ਹਿੰਦੂ ਇੰਡੀਆ ਕਿੰਨਾ ਗ੍ਰੇਟ ਹੈ। ਇੱਕ ਪਾਸੇ ਅਸੀਂ ਸੋਮਨਾਥ ਮੰਦਿਰ ਬਣਾਇਆ, ਦੂਸਰੇ ਪਾਸੇ ਹਜ਼ਾਰਾਂ ਕਿਲੋਮੀਟਰ ਆਪਟੀਕਲ ਫਾਈਬਰ ਅਸੀਂ ਸੀ ਦੇ ਵਿੱਚ ਲੇ ਕੀਤਾ। ਕੇਦਾਰਨਾਥ ਵੀ ਅਸੀਂ ਮੰਦਿਰ ਬਣਾ ਰਹੇ ਹਾਂ, ਪਰ ਦੇਖੋ ਸਨਾਤਨ ਹਿੰਦੂ ਕਿਵੇਂ ਜਿਹੜੇ ਨੇ ਉਹ ਸਪੇਸ ਦੇ ਵਿੱਚ ਇੰਡੀਅਨਸ ਨੂੰ ਭੇਜ ਰਹੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਜਿਹੜਾ ਹੈ ਉਹ ਨਾਜ਼ੀ ਸਟੇਟ ਬਣ ਚੁੱਕਾ ਹੈ। ਸੋ ਹਕੀਕਤ ਇਹ ਹੈ ਕਿ ਭਾਰਤ 1930 ਦੇ ਨਾਜ਼ੀ ਜਰਮਨੀ ਦੀ ਤਰਜ਼ ਤੇ ਹੀ ਇੱਕ ਹਿੰਦੂ ਨਾਜ਼ੀ ਸਟੇਟ ਬਣ ਚੁੱਕਾ ਹੈ। ਔਰ ਪਿਛਲੇ 24 ਘੰਟਿਆਂ ਵਿੱਚ 5 ਖਬਰਾਂ ਇਹੋ ਜਿਹੀਆਂ ਹਨ ਜਿਹੜੀਆਂ ਭਾਰਤ ਦੇ ਹਿੰਦੂ ਨਾਜ਼ੀ ਕਰੈਕਟਰ ਨੂੰ ਬਿਆਨਦੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਪਹਿਲਾ ਸਾਡਾ ਅੱਜ ਸਬਜੈਕਟ ਸੀ ਕਿ ਕਿਵੇਂ ਰਾਹੁਲ ਗਾਂਧੀ ਨੇ ਜੈਪੁਰ 'ਚ 3 ਸਟੇਟਾਂ ਦੇ ਚੀਫ ਮਿਨਿਸਟਰ, ਜਿਨ੍ਹਾਂ 'ਚ ਪੰਜਾਬ ਦਾ ਸਿੱਖ ਚੀਫ ਮਿਨਿਸਟਰ ਵੀ ਸ਼ਾਮਲ ਸੀ, ਐਲਾਨੀਆਂ ਕਿਹਾ ਕਿ ਇਹ ਦੇਸ਼ ਹਿੰਦੂ ਹੈ, ਸਾਰੇ ਜੋ ਬੈਠੇ ਨੇ ਹਿੰਦੂ ਨੇ, ਮੈਂ ਵੀ ਹਿੰਦੂ ਹਾਂ, ਔਰ ਲੜਾਈ ਜਿਹੜੀ ਹੈ ਉਹ ਹਿੰਦੂਵਾਦ ਔਰ ਹਿੰਦੂਤਵਾਵਾਦ ਦੀ ਹੈ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਵੀ ਇਹ ਜਿਹੜੀ ਸੈਕੂਲਰ ਲਬਾਦਾ ਸੀ ਕਾਂਗਰਸ ਦਾ, ਉਹ ਵੀ ਉਹਨਾਂ ਨੇ, ਭਾਵੇਂ ਪਹਿਲਾਂ ਤੋਂ ਹੀ ਲਬਾਦਾ ਹੀ ਸੀ, ਇੱਕ ਜਸਟ ਪੁਟ ਔਨ ਸੀ, ਉਹ ਵੀ ਉਹਨਾਂ ਨੇ ਛੱਡ ਦਿੱਤਾ। ਲੇਕਿਨ ਜਦੋਂ ਤੁਸੀਂ ਕਲੋਜ਼ਲੀ ਜਿਹੜੇ ਵੀ ਵੀਰ ਭੈਣਾਂ ਮੀਡੀਆ ਦੇ ਉੱਤੇ ਅੱਖ ਰੱਖਦੇ ਨੇ, ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਔਰ ਖ਼ਾਸ ਤੌਰ 'ਤੇ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਕੀ ਹੋ ਰਿਹਾ, ਜੇ ਉਸ ਦੇ ਉੱਤੇ ਤੁਸੀਂ ਇੱਕ ਸਰਸਰੀ ਨਜ਼ਰ ਵੀ ਮਾਰੋ, ਤੁਹਾਨੂੰ ਕੋਈ ਜਿਹੜਾ ਉਹ ਡੂੰਘਾ ਜਿਹੜਾ ਉਹ ਫੱਟ ਲਾਉਣ ਦੀ ਲੋੜ ਨਹੀਂ। ਸਰਫੇਸ ਦੇ ਉੱਤੇ ਔਨ ਦਾ ਸਕਿਨ ਜਿਹਨੂੰ ਕਹਿੰਦੇ ਨੇ ਸਕ੍ਰੈਚ ਕਰੋ, ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ੀ ਨਾਲ ਜਿਹੜਾ ਹਿੰਦੂਤਵੀ ਇਹਨਾਂ ਦਾ ਸਟਰਕਚਰ ਹੈ ਔਰ ਇਹਨਾਂ ਦਾ ਅਮਲਾ ਫੈਲਾ ਹੈ, ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਗਰਾਊਂਡ ਲੈਵਲ ਤੱਕ, ਉਹ ਕਿਵੇਂ ਜਿਹੜਾ ਹਰ ਥਾਂ ਤੇ ਇੱਕ ਤਾਂ ਹੁੰਦਾ ਕਿ ਬੋਲਬਾਲਾ ਕਰਵਾਉਣਾ। ਬੋਲਬਾਲਾ ਤਾਂ 2014 'ਚ ਹੀ ਹੋ ਗਿਆ, ਜਦੋਂ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਜਿਹਦੇ ਹੱਥ ਲਿਬੜੇ ਹੋਏ ਸੀ ਮੋਦੀ ਔਰ ਅਮਿਤ ਸ਼ਾਹ ਦੇ, ਉਹ ਹਿੰਦੂ ਹਿਰਦੇ ਸਮਰਾਟ ਬਣ ਕੇ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਬੋਲਬਾਲਾ ਤਾਂ ਉਦੋਂ ਹੀ ਹੋ ਗਿਆ, ਪਰ ਕਿਵੇਂ ਹੁਣ ਗ੍ਰਾਸ ਰੂਟ ਲੈਵਲ ਤੋਂ ਜਿਹੜਾ ਮਾਈਨੋਰਿਟੀਜ਼ ਦਾ ਸਫਾਇਆ ਕੀਤਾ ਜਾ ਰਿਹਾ ਹੈ, ਕਿਵੇਂ ਉਹਨਾਂ ਨੂੰ ਸਬਮਿਸਿਵ ਬਣਾਇਆ ਜਾ ਰਿਹਾ ਹੈ, ਕਿਵੇਂ ਇੱਕ ਨਵਾਂ ਨੈਰੇਟਿਵ ਸਿਰਜ ਕੇ ਇਸ ਕਿਸਮ ਦੀ ਨਫ਼ਰਤ ਦਾ ਮਾਹੌਲ ਜਿਹਦੇ 'ਚ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਯੂਪੀ ਚੋਣਾਂ ਤੋਂ ਪਹਿਲਾਂ ਵੱਡੇ ਪੈਮਾਨੇ ਤੇ ਐਂਟਾਈ ਮੁਸਲਿਮ ਵਾਇਲੈਂਸ ਦੇਖ ਸਕਦੇ ਹਾਂ। ਬੇਸ਼ੱਕ ਸਿੱਖਾਂ ਨੇ ਮੋਦੀ ਦੀ ਧੌਣ ਚੋਂ ਕਿੱਲਾ ਕੱਢਿਆ, ਲੇਕਿਨ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਯੂਪੀ ਚੋਣਾਂ ਤੋਂ ਵਿਹਲੇ ਹੋ ਕੇ ਸਿੱਖਾਂ ਨਾਲ ਵੀ ਦੋ ਹੱਥ ਕਰਨਗੇ। ਸਾਨੂੰ ਇੰਨੀ ਈਜ਼ੀਲੀ ਜਿਹੜਾ ਹੈ ਉਹ ਅੰਬਾਨੀ ਅਡਾਨੀ ਕੋਲ ਜਿਹੜਾ ਵੇਚ ਦਿੱਤਾ ਸੀ ਇਹਨਾਂ ਨੇ ਪੰਜਾਬ ਨੂੰ, ਔਰ ਸਿੱਖਾਂ ਨੇ ਘੱਟੋ ਘੱਟ ਉਹਦੇ ਤੋਂ ਆਪਣੇ ਆਪ ਨੂੰ ਸਰਖਰੂ ਕਰਵਾਇਆ। ਹੁਣ ਬਨਾਰਸ ਕਾਂਸ਼ੀ, ਜੇ ਇਸ ਗੱਲ ਦਾ ਧਿਆਨ ਰਹੇ, ਜੇ ਅਸੀਂ ਸਿੰਬੋਲਿਜ਼ਮ ਦੀ ਗੱਲ ਕਰੀਏ ਕਿ ਜਦੋਂ ਤਾਲਿਬਾਨ ਕਾਬਲ ਦੇ ਉੱਤੇ 15 ਅਗਸਤ ਨੂੰ ਕਾਬਜ਼ ਹੋਏ, ਠੀਕ ਅਗਲੇ ਦਿਨ ਜਿਹੜਾ ਉਹ ਮੋਦੀ ਸੋਮਨਾਥ ਮੰਦਿਰ ਦੇ ਵਿੱਚ ਉਹਨਾਂ ਦਾ ਕੋਈ ਉਦਘਾਟਨ ਕਰਨ ਦੇ ਬਹਾਨੇ ਪਹੁੰਚਿਆ। ਉੱਥੇ ਉਹ ਕਹਿ ਰਿਹਾ ਸੀ ਕਿ ਕਦੇ ਸੋਮਨਾਥ ਨੂੰ ਜਿਨ੍ਹਾਂ ਨੇ ਤੋੜਿਆ ਸੀ, ਅੱਜ ਆਪਣੀ ਤਾਕਤ ਨਾਲ ਅਸੀਂ ਇੱਥੇ ਦੱਸ ਰਹੇ ਹਾਂ ਕਿ ਅਸੀਂ ਪ੍ਰੀਵੇਲ ਕੀਤਾ, ਤੋੜਨ ਵਾਲੇ ਕਿੱਥੇ ਗਏ। ਸੋ ਉਹ ਦੋਨੋਂ ਪਾਸੇ ਹੀ, ਇੱਕ ਪਾਸੇ ਹਾਲਾਂਕਿ ਇਹਨਾਂ ਦੀ
ਫੋਰਨ ਪਾਲਿਸੀ ਅਫਗਾਨਿਸਤਾਨ ਦੇ ਹਵਾਲੇ ਨਾਲ ਉਹਦਾ ਕਲੈਪਸ ਹੋ ਰਿਹਾ ਸੀ, ਅੱਛਾ ਪਰ ਉਹ ਉਸ ਡਿਫੀਟ ਚੋਂ ਵੀ ਹਿੰਦੂਆਂ ਨੂੰ ਪ੍ਰਾਈਡ ਦੇ ਰਿਹਾ ਸੀ ਕਿ ਦੇਖੋ ਅਸੀਂ ਇਹਨੂੰ 1000 ਸਾਲ ਟੱਚ ਨਹੀਂ ਕੀਤਾ, ਜਦੋਂ ਬਣਾਇਆ ਤੇ ਆਪਣੇ ਬਲਬੂਤੇ ਤੇ ਬਣਾਇਆ। ਅੱਛਾ ਅਯੁੱਧਿਆ ਹੁਣ ਜਿੱਥੇ ਨਾ ਕੋਈ ਮੰਦਿਰ ਕਦੇ ਸੀ, ਨਾ ਕੋਈ ਰਾਮ ਉੱਥੇ ਜੰਮੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਅਯੁੱਧਿਆ ਨੂੰ ਇਹਨਾਂ ਨੇ ਸੁਪਰੀਮ ਕੋਰਟ ਤੋਂ ਫੈਸਲਾ ਲਿਆ ਔਰ ਫਿਰ ਮੋਦੀ ਉੱਥੇ ਪਹੁੰਚ ਜਾਂਦਾ ਹੈ, ਔਰ ਪਹੁੰਚਦਾ ਵੀ ਉਦੋਂ ਹੈ ਜਦੋਂ ਕਿ ਕਸ਼ਮੀਰ ਦਾ ਸਟੇਟਸ ਜਦੋਂ 5 ਅਗਸਤ 2019 ਨੂੰ ਖਤਮ ਕੀਤਾ ਗਿਆ, ਔਰ ਉਸੇ ਹੀ ਦਿਨ ਨੂੰ ਉੱਥੇ ਸ਼ਿਲਾਨਿਆਸ ਦਾ ਚੁਣਦਾ, ਔਰ ਮੋਦੀ ਅੱਡ-ਅੱਡ ਤਰ੍ਹਾਂ ਦੀਆਂ ਧੋਤੀਆਂ ਬੰਨ੍ਹ ਕੇ ਪੰਡਤਾਂ ਦੇ ਵਿੱਚ ਬੈਠਾ, ਵੀ ਜਿਹੜਾ ਇਹ ਤੇਲੀਆਂ ਦਾ ਮੁੰਡਾ ਹੈ ਪੰਡਤ ਬਣਾ ਕੇ ਉਹਨੂੰ ਜਿਵੇਂ ਉਹ ਮੰਦਿਰ ਇਹਦਾ ਹੀ ਬਣਾ ਰਿਹਾ ਹੋਏ ਉਸ ਦਾ ਉੱਥੇ ਸਥਾਪਿਤ ਕਰ ਦਿੱਤਾ ਜਾਂਦਾ 24/7। ਉਹਦੀ ਉਹ ਬਨਾਰਸ ਉਹਨੂੰ ਅਯੁੱਧਿਆ ਯਾਤਰਾ ਨੂੰ ਲੈ ਕੇ ਇਵੇਂ ਹੀ ਪ੍ਰਗਟ ਕੀਤਾ ਜਾ ਰਿਹਾ। ਜੇ ਤੁਸੀਂ ਉਹਦੀ ਲੁੱਕ, ਉਹਦਾ ਉਹ ਸਾਰਾ ਪਾਰਟ ਦੇਖੋ ਕਿ ਜਿਵੇਂ ਭਗਵਾਨ ਰਾਮ ਦਾ ਅਵਤਾਰ ਬਣ ਕੇ ਮੋਦੀ ਜੰਮਿਆ, ਜਿਹੜਾ ਕਿ ਸਨਾਤਨ ਹਿੰਦੂ ਧਰਮ ਦੀ ਮੁੜ ਬਹਾਲੀ ਉਸ ਧਰਤੀ ਤੇ ਕਰਵਾ ਰਿਹਾ। ਹੁਣ ਕਿਉਂਕਿ ਯੂਪੀ ਦੇ ਵਿੱਚ ਚੋਣਾਂ ਵੀ ਨੇ ਔਰ ਮੋਦੀ ਬਨਾਰਸ ਹਲਕੇ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ, ਬਨਾਰਸ ਜਿਹਦੇ ਨਾਲ ਜਿਹਨੂੰ ਸ਼ਿਵਜੀ ਦੀ ਨਗਰੀ ਕਿਹਾ ਜਾਂਦਾ ਹੈ, ਔਰ ਉਸ ਸਾਰੇ ਨਾਲ ਜੁੜੇ ਇਤਿਹਾਸ ਨੂੰ ਕਿਵੇਂ ਇਤਿਹਾਸ 'ਚ ਬਦਲਿਆ ਜਾ ਰਿਹਾ ਹੈ, ਔਰ ਕਿਸ ਅੰਦਾਜ਼ ਦੇ ਵਿੱਚ ਉੱਥੇ ਹਜ਼ਾਰਾਂ ਏਕੜ ਜ਼ਮੀਨ ਆਲੇ ਦੁਆਲੇ ਜਿਹੜੀ ਹੈ ਸਰਕਾਰੀ ਪੈਸੇ ਖਰਚ ਦੇ ਉੱਤੇ ਉਸ ਨੂੰ ਭਵਿਆ ਮੰਦਰ ਬਨਾਰਸ ਬਣਾਉਣ ਦੇ ਨਾਂ ਥੱਲੇ ਇੱਕ ਪਾਸੇ ਉਹਨਾਂ ਨੇ ਹਿੰਦੂ ਮਹਾਸਭਾ ਔਰ ਬਜਰੰਗ ਦਲ ਉਹਨਾਂ ਨੂੰ ਇਹ ਛੁੱਟੀ ਦਿੱਤੀ ਹੈ ਕਿ ਉਹ ਬਨਾਰਸ ਦੀ ਈਦਗਾਹ ਨੂੰ ਇਹ ਸਾਬਤ ਕਰਨ ਕਿ ਜੀ ਇਹੀ ਕ੍ਰਿਸ਼ਨ ਦਾ ਜਿਹੜਾ ਉਹ ਜਨਮ ਸਥਾਨ ਹੈ ਉਸ ਮਥੁਰਾ ਦੇ ਵਿੱਚ। ਮਥੁਰਾ ਦਾ ਵੀ ਉਹਨਾਂ ਨੇ ਛੇੜਿਆ ਹੋਇਆ ਕਿ ਉੱਥੇ 144 ਲਾ ਕੇ ਔਰ ਦੂਸਰੇ ਤੀਸਰੇ, ਔਰ ਬਨਾਰਸ ਦੇ ਵਿੱਚ ਵੀ ਜਿਹੜੀ ਵੱਡੀ ਮਸਜਿਦ ਹੈ ਉਹਨੂੰ ਇਹ ਕਹਿਣਾ ਵੀ ਇੱਥੇ ਮੰਦਿਰ ਸੀ, ਉਹ ਇੱਕ ਅੱਡ ਝਗੜਾ ਛੇੜਿਆ ਹੋਇਆ। ਲੇਕਿਨ ਮੋਦੀ ਜਿਸ ਅੰਦਾਜ਼ ਦੇ ਵਿੱਚ ਉਹਨੇ ਪਿਛਲੇ ਕੱਲ ਬਨਾਰਸ 'ਚ 5 ਵਾਰ ਆਪਣਾ ਡਰੈਸ ਬਦਲਿਆ, ਧੋਤੀਆਂ ਅੱਡ-ਅੱਡ ਕਿਸਮ ਦੀਆਂ, ਗੰਗਾ 'ਚ ਵੀ ਨਹਾਉਣ ਗਿਆ, ਦੂਜੇ ਵੀ ਹੋਇਆ, ਫਿਰ ਇੱਕ ਹੋਇਆ ਜੀ ਕਿ ਭਵਿਆ ਮੰਦਿਰ ਇੱਥੇ ਵੀ ਬਣ ਰਿਹਾ ਇਹ ਉਹ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਦਾ ਜਿਹੜਾ ਇਸ ਵੇਲੇ ਇੱਕ ਇਕੱਲਾ ਸੂਤਰਧਾਰ ਹੀ ਨਹੀਂ, ਕਿਵੇਂ ਉਹਨਾਂ ਦਾ ਇੱਕ ਆਈਕੋਨਿਕ ਅਵਤਾਰ ਬਣ ਕੇ ਉੱਭਰ ਰਿਹਾ। ਉਸ ਥਾਂ ਦੇ ਉੱਤੇ ਉਹਨੇ ਐਡਰੈਸ ਕਰਦਿਆਂ ਜੋ ਕਿਹਾ, ਉਹ ਕਹਿੰਦਾ ਇਫ ਐਨ ਔਰੰਗਜ਼ੇਬ ਕਮਸ ਦੈਨ ਸੋ ਡਜ਼ ਏ ਸ਼ਿਵਾਜੀ। ਹੁਣ ਇਹ ਯਾਦ ਦਹਾਨੀ ਕਰਾ ਰਿਹਾ ਕਿਉਂਕਿ ਅੱਜ ਬਨਾਰਸ ਦੇ ਵਿੱਚ ਕੋਈ ਸ਼ਿਵਾਜੀ ਵਰਸਸ ਕੋਈ ਸ਼ਿਵਾਜੀ ਤਾਂ ਬਨਾਰਸ 'ਚ ਨਹੀਂ ਆਇਆ, ਕੋਈ ਡਿਬੇਟ, ਪਰ ਉਹ ਯਾਦ ਕਰਵਾ ਰਿਹਾ ਕਿ ਇਹ ਜਿਹੜੇ ਸਾਰੇ ਮੁਸਲਮਾਨ ਨੇ ਭਾਰਤ ਦੇ ਇਹ ਔਰੰਗਜ਼ੇਬ ਦੇ ਵਾਰਿਸ ਨੇ ਔਰ ਅਸੀਂ ਸ਼ਿਵਾਜੀ ਹਾਂ। ਜੇ ਔਰੰਗਜ਼ੇਬ ਆਏਗਾ ਤਾਂ ਸ਼ਿਵਾਜੀ ਵੀ ਆਏਗਾ। ਇਫ ਐਨੀ ਸਲਾਰ ਮਸੂਦ ਕਮਸ ਦੈਨ ਬਰੇਵ ਵਾਰੀਅਰਸ ਲਾਈਕ ਕਿੰਗ ਸੋਹਲਦੇਵ ਮੇਕ ਹਿਮ ਟੇਸਟ ਦਾ ਮਾਈਟ ਆਫ ਇੰਡੀਆਜ਼ ਯੂਨਿਟੀ। ਨਾ ਉਦੋਂ ਇੰਡੀਆ ਐਗਜ਼ਿਸਟ ਕਰਦਾ ਸੀ, ਇਹ ਕੌਣ ਸੁਹੇਲਦੇਵ, ਮੈਂ ਵੀ ਪਹਿਲੀ ਵਾਰ ਉਹਦਾ ਨਾਂ ਸੁਣਿਆ, ਲੇਕਿਨ ਇਹ ਬਰੀਫ ਔਰ ਸਲਾਰ ਮਸੂਦ ਕੌਣ ਸੀ। ਪਰ ਇਹਨਾਂ ਨੇ ਆਪਣੇ ਜਿਹੜੇ ਫੇਕ ਖੜੇ ਕੀਤੇ ਹੀਰੋ ਨੇ ਉਹਨਾਂ ਨੂੰ ਐਸਟੈਬਲਿਸ਼ ਕਰ ਰਹੇ ਨੇ। ਐਂਡ ਡਿਊਰਿੰਗ ਬ੍ਰਿਟਿਸ਼ ਰੂਲ ਦਾ ਪੀਪਲ ਆਫ ਕਾਂਸ਼ੀ ਨੋ ਵਟ ਹੈਪਨ ਟੂ ਲਾਰਡ ਹੇਸਟਿੰਗਸ। ਹੁਣ ਕਾਂਸ਼ੀ ਦੇ ਕਿਹੜੇ ਲੋਕ ਕਿਹੜੀ ਹਿਸਟਰੀ ਜੁੱਤੀਆਂ ਖਾਂਦੇ ਰਹੇ, ਜਿਹੜੇ ਉਸੇ ਨੂੰ ਹੀ ਦਲੀਸ਼ਵਰੋ ਈਸ਼ਵਰੋ ਇੱਥੋਂ ਹੀ ਨਿਕਲਦਾ ਸੀ। ਬਨਾਰਸ ਉਹਨਾਂ ਦੀ ਦਾ ਮੇਨ ਲਰਨਿੰਗ ਸੈਂਟਰ ਹੈ, ਜਿਹਨੂੰ ਅੱਜ ਬਨਾਰਸ ਕਹਿੰਦੇ ਨੇ। ਕਾਂਸ਼ੀ ਦਾ ਪੁਰਾਣਾ ਨਾਂ ਹੈ ਔਰ ਹੋਰ ਵੀ ਨਾਂ, ਕਦੇ ਸ਼ਿਵਪੁਰੀ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਸੀ। ਹੁਣ ਇਹ ਨੈਰੇਟਿਵ ਬਿਲਡ ਕਰਨ ਤੋਂ ਬਾਅਦ ਉਹ ਉੱਥੇ ਜਿਹੜਾ ਫਾਊਂਡੇਸ਼ਨ ਸਟੋਨ ਵੀ ਕੋਈ ਇਹੀ ਜੋ ਮਹਾਰਾਜਾ ਸਹਿਲਦੇਵ ਕੋ ਝੂਠਾ ਬਣਾਤਾ ਮਹਾਰਾਜਾ, ਉਹਦਾ ਮੈਮੋਰੀਅਲ ਉਸ ਦਾ ਵੀ ਨੀਂਹ ਪੱਥਰ ਰੱਖ ਰਿਹਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਮੇਨ ਤੌਰ ਦੇ ਉੱਤੇ ਉਹ ਇਹ ਕਹਿ ਰਿਹਾ ਕਿ ਵੀ ਦੇਖੋ ਅਸੀਂ ਕਿਵੇਂ ਸਨਾਤਨੀ ਇੰਡੀਆ, ਹਿੰਦੂ ਇੰਡੀਆ ਐਸਟੈਬਲਿਸ਼ ਕਰ ਦਿੱਤਾ ਹੈ। The long period of slavery broke our self-confidence in such a way that we lost faith in our own creation. Long period. Today, from this 1000 years old Kanshi, I call upon every countryman, create with full confidence, innovate, do it in an innovative way. ਉਹ ਕਹਿੰਦੇ 1000 ਸਾਲ ਬਾਅਦ, ਮਤਲਬ 1000 ਸਾਲ ਦੀ ਗੁਲਾਮੀ ਉਹ ਸਾਰੇ ਇਸਲਾਮਿਕ ਪੀਰੀਅਡ ਨਾਲ ਜੋੜ ਕੇ ਫਿਰ ਕਹਿੰਦਾ today's India not only beautifies Somnath temple but also lays thousands of kilometers of optical fiber in the sea. ਦੇਖੋ
ਹਿੰਦੂ ਇੰਡੀਆ ਕਿੰਨਾ ਗ੍ਰੇਟ ਹੈ। ਇੱਕ ਪਾਸੇ ਅਸੀਂ ਸੋਮਨਾਥ ਮੰਦਿਰ ਬਣਾਇਆ, ਦੂਸਰੇ ਪਾਸੇ ਹਜ਼ਾਰਾਂ ਕਿਲੋਮੀਟਰ ਆਪਟੀਕਲ ਫਾਈਬਰ ਅਸੀਂ ਸੀ ਦੇ ਵਿੱਚ ਲੇ ਕੀਤਾ। ਟੁਡੇਜ਼ ਇੰਡੀਆ ਨਾਟ ਓਨਲੀ ਰੈਨੋਵੇਟਸ ਕੇਦਾਰਨਾਥ ਟੈਂਪਲ ਬਟ ਇਜ਼ ਪ੍ਰਿਪੇਅਰਿੰਗ ਟੂ ਸੈਂਡ ਇੰਡੀਅਨਸ ਇਨਟੂ ਸਪੇਸ। ਕੇਦਾਰਨਾਥ ਵੀ ਅਸੀਂ ਮੰਦਿਰ ਬਣਾ ਰਹੇ ਹਾਂ, ਪਰ ਦੇਖੋ ਸਨਾਤਨ ਹਿੰਦੂ ਕਿਵੇਂ ਜਿਹੜੇ ਨੇ ਉਹ ਸਪੇਸ ਦੇ ਵਿੱਚ ਇੰਡੀਅਨਸ ਨੂੰ ਭੇਜ ਰਹੇ ਨੇ। ਟੁਡੇਜ਼ ਇੰਡੀਆ is not only making a Ram temple in Ayodhya but is also making medical colleges in every district। ਉਹ COVID-19 40 ਲੱਖ ਬੰਦਾ ਤੁਹਾਡਾ ਮਰ ਗਿਆ ਹੈ, ਦਿੱਲੀ ਦੇ ਵਿੱਚ ਤੁਹਾਡੇ ਕੋਲ ਦੇਣ ਨੂੰ ਆਕਸੀਜਨ ਨਹੀਂ ਸੀ, ਤੁਸੀਂ ਝੂਠ ਹੀ ਬੋਲਣਾ ਕਿ ਅਸੀਂ ਮੈਡੀਕਲ ਕਾਲਜਸ ਬਣਾ ਦਿੱਤੇ ਨੇ। Today's India is not only giving the Vishwanath temple a grand look but making crores of houses for the poor। ਝੂਠ ਬੋਲੋ ਕਿ ਜੀ ਅਸੀਂ ਆ ਮੰਦਿਰ ਵੀ, ਕਿਉਂਕਿ ਸਵਾਲ ਇਹ ਹੁੰਦਾ ਹੈ ਵੀ ਤੁਸੀਂ ਮੰਦਿਰ ਬਣਾ ਰਹੇ ਹੋ, ਚੀਨ ਤੋਂ ਬਣਵਾ ਕੇ ਉਹਦੀ ਪਟੇਲ ਦੀ ਮੂਰਤੀ ਖੜੀ ਕਰ ਦਿੱਤੀ, ਇਹਨੇ ਭੁੱਖਿਆਂ ਦਾ ਢਿੱਡ ਭਰਨਾ, ਲੇਕਿਨ ਕਲੇਮ ਕਰੋ ਕਿ ਜੀ ਅਸੀਂ ਇਹ ਵੀ ਬਣ ਰਹੇ, ਅਸੀਂ ਸੋਮਨਾਥ ਵੀ, ਕੇਦਾਰਨਾਥ ਵੀ, ਕਾਂਸ਼ੀ ਵੀ, ਅਯੁੱਧਿਆ ਵੀ, ਪਰ ਦੇਖੋ ਅਸੀਂ ਇਹ ਤਰੱਕੀ ਵੀ ਕਰ ਰਹੇ ਹਾਂ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ 24 ਘੰਟਿਆਂ ਦੇ ਵਿੱਚ ਇਹ ਤਾਂ ਇਹਨਾਂ ਦਾ ਝੂਠਿਆਂ ਦਾ ਸਰਦਾਰ, ਹਿੰਦੂ ਤਵੀਆਂ ਦਾ ਹਿਰਦੇ ਸਮਰਾਟ ਬਨਾਰਸ 'ਚ 5 ਵਾਰ ਆਪਣੀ ਧੋਤੀਆਂ ਦੇ ਰੰਗ ਬਦਲ ਕੇ ਕਦੇ ਗੰਗਾ 'ਚ ਲੋਟਾ ਲੈ ਕੇ ਵੜ ਗਿਆ, ਕਦੇ ਬਾਹਰ ਨਿਕਲ ਗਿਆ ਕਰ ਰਿਹਾ। ਪਰ ਰੈਸਟ ਆਫ ਇੰਡੀਆ 'ਚ ਕੀ ਹੋ ਰਿਹਾ? ਰੋ ਓਵਰ ਕਨਵਰਜਨਸ, ਰੋਹਤਕ ਪੁਲਿਸ ਐਡਮਿਨਿਸਟ੍ਰੇਸ਼ਨ ਔਨ ਅਲਰਟ। ਹੁਣ ਇਹੀ ਕੰਮ ਇਹਨਾਂ ਨੇ ਜਿਹੜਾ ਉਹ ਮੱਧ ਪ੍ਰਦੇਸ਼ 'ਚ ਕੀਤਾ, ਕਿਵੇਂ ਇੱਕ ਕ੍ਰਿਸਚਨ ਜਿਹੜਾ ਸਕੂਲ ਸੀ ਉਹਦੇ ਉੱਤੇ ਅਟੈਕ ਕੇ ਜੀ ਕਨਵਰਸ਼ਨ ਕਰ ਰਹੇ ਨੇ ਔਰ ਉਹਨਾਂ ਨੂੰ ਅੰਦਰ ਮਾਰ ਕੁਟਾਈ ਕੀਤੀ, ਤੋੜ ਬਾਅਦ 'ਚ ਆਇਆ ਕਿ ਹੈ ਹੀ ਕੁਛ ਨਹੀਂ। ਹੁਣ ਰੋਹਤਕ ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜਾ ਉਹ ਇੱਕ ਚਰਚ ਘੇਰ ਲਿਆ ਕਿ ਜੀ ਇੱਥੇ ਕਨਵਰਜਨ ਹੋਈ ਹੈ। ਉਹਨਾਂ ਨੇ ਪੁਲਿਸ ਨੇ ਵੈਰੀਫਾਈ ਵੀ ਕੀਤਾ, ਉਹਨਾਂ ਨੇ ਕਿਹਾ ਪਰ ਭੀੜ ਇਕੱਠੀ ਆ, ਲੋਕ ਘਬਰਾਏ ਹੋਏ ਨੇ ਜਿਹੜੇ ਵਿਚਾਰੇ ਈਸਾਈ ਉੱਥੇ ਸੰਡੇ ਪ੍ਰੇਅਰ ਲਈ ਆਉਂਦੇ ਨੇ। ਔਰ ਸਿਕਿਉਰਿਟੀ ਬੀਫਡ ਅਪ ਐਜ਼ ਹਿੰਦੂ ਆਊਟਫਿਟਸ ਪਲਾਨ ਪੈਰਲਲ ਗੈਦਰਿੰਗ ਨੀਅਰ ਚਰਚ ਟੁਡੇ। ਇਹ ਰੋਹਤਕ ਦੇ ਹਵਾਲੇ ਨਾਲ ਹਰਿਆਣੇ 'ਚ ਹੈ। ਔਰ ਨਾਲ ਦੀ ਨਾਲ ਮਿਸਟਰ ਖੱਟਰ ਹਰਿਆਣੇ ਦਾ ਚੀਫ ਮਿਨਿਸਟਰ, ਜਿਹਨੇ ਪਬਲਿਕਲੀ ਨਮਾਜ਼ ਪੜ੍ਹਨ ਦੇ ਉੱਤੇ ਪਾਬੰਦੀ ਲਾ ਦਿੱਤੀ ਸਾਰੇ ਹਰਿਆਣੇ 'ਚ। ਸਕੂਲ ਚਿਲਡਰਨ ਇਨ ਹਰਿਆਣਾ ਟੂ ਰਿਸਾਈਟ ਗੀਤਾ ਸ਼ਲੋਕਸ ਫਰੋਮ ਨੈਕਸਟ ਐਕੈਡੈਮਿਕ ਸੈਸ਼ਨ। ਖੱਟਰ CM says books related to Gita will become a part of curriculum for classes 5th and 7th। ਉਹਨੇ ਕਿਹਾ ਜੀ 5ਵੀਂ ਤੋਂ 7ਵੀਂ ਤੱਕ ਦੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਗੀਤਾ ਦੇ ਸ਼ਲੋਕ ਦੇ ਕੋਰਸ ਹੋਣਗੇ ਔਰ ਸਾਰੇ ਹਰਿਆਣੇ ਦੇ ਸਟੂਡੈਂਟ, ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕੋਈ ਵੀ ਹੋਣ, ਉਹ ਸਾਰੇ ਜਿਹੜੇ ਨੇ ਉਹ ਗੀਤਾ ਦੇ, ਮੈਂ ਸਿਰਫ ਹੈਡਲਾਈਨਸ ਪੜ੍ਹ ਰਿਹਾ ਖਬਰ ਦੀਆਂ, ਜਦੋਂ ਤੁਸੀਂ ਡੀਟੇਲ ਦੇਖਦੇ ਹੋ ਫਿਰ ਇਹ ਨਜ਼ਰ ਆਉਂਦਾ ਵੀ ਇਹ 1930ਵਿਆਂ ਦਾ ਨਾਜ਼ੀ ਜਰਮਨੀ ਹੈ। ਕਰਨਾਟਕਾ 'ਚ ਹੁਣ ਆ ਜਾਓ, ਹਰਿਆਣੇ 'ਚ ਪਹਿਲਾਂ ਯੂਪੀ 'ਚ ਬਨਾਰਸ 'ਚ ਮੋਦੀ ਕੀ ਕਹਿ ਰਿਹਾ ਹੈ, ਹਰਿਆਣੇ 'ਚ ਕੀ ਹੈ, ਕਰਨਾਟਕਾ। ਮੌਬ ਸੈਟਸ ਫਾਇਰ ਟੂ ਬੁੱਕਸ ਪੈਂਫਲੇਟਸ ਓਵਰ ਰਿਲੀਜੀਅਸ ਕਨਵਰਸ਼ਨ ਐਲੀਗੇਸ਼ਨਸ, ਵੀਡੀਓਜ਼ ਵਾਇਰਲ। The incident took place at Sri Nivaspur here on Saturday। ਕੋਲਾਰ ਦੇ ਹਵਾਲੇ ਨਾਲ ਹੈ ਕਿ ਉਹਨਾਂ ਨੇ ਕ੍ਰਿਸਚਨਸ ਦਾ ਜਿਹੜਾ ਬਹੁਤ ਸਾਰਾ ਲਿਟਰੇਚਰ ਇਕੱਠਾ ਕਰਕੇ ਉਹਨਾਂ 'ਚ ਕਿਤਾਬਾਂ, ਪੈਂਫਲੇਟ ਦੂਜੇ ਸੀ, ਉਹਨੂੰ ਸਾੜਿਆ। ਉਹਨਾਂ ਨੇ ਕਿਹਾ ਜੀ ਦੇ ਆਰ ਪ੍ਰੋਪੇਗੇਟਿੰਗ ਕ੍ਰਿਸਚੀਅਨਿਟੀ। ਔਰ ਨਾਲ ਦੀ ਨਾਲ ਇਹਨਾਂ ਨੇ ਹੁਣ ਕਿਉਂਕਿ ਈਸਾਈਆਂ ਨੂੰ ਟਾਰਗੇਟ ਤੇ ਲੈ ਲਿਆ ਕਿ ਭਾਈ ਇਸ ਵੇਲੇ ਵੈਸਟ ਆਪਣੇ ਤੌਰ ਤਰੀਕੇ 'ਚ ਫਸਿਆ ਹੋਇਆ ਹੈ ਔਰ ਉਹਨਾਂ ਦਾ ਜਿਹੜਾ ਸਾਰਾ ਲਿਟਰੇਚਰ ਹੈ ਉਹਨਾਂ ਨੇ ਫੂਕਿਆ। ਨਾਲ ਦੀ ਨਾਲ ਇਹ ਲੋਕ ਕਰ ਰਹੇ ਨੇ ਹਿੰਦੂ ਤਵੀ ਕਰਨਾਟਕਾ ਦੀਆਂ ਸੜਕਾਂ ਤੇ ਕਰਨਾਟਕਾ ਦੀ ਸਰਕਾਰ ਕੀ ਕਰ ਰਹੀ ਹੈ? ਕਰਨਾਟਕਾ ਗਵਰਨਮੈਂਟ ਪਲਾਨਸ ਬਿਲ ਪ੍ਰੋਹਿਬਿਟਿੰਗ ਲਵ ਜਿਹਾਦ। ਲਵ ਜਿਹਾਦ is a term generally used by right-wing activists to refer to alleged campaign of Muslims forcing Hindu girls to convert in the guise of love। ਹੁਣ ਕਰਨਾਟਕਾ, ਹਾਲਾਂਕਿ ਇਹਨਾਂ ਦੇ ਆਪਣੇ ਕਮਿਸ਼ਨ ਨੇ ਪਾਰਲੀਮੈਂਟ 'ਚ ਕਿਹਾ ਕਿ ਇਸ ਕਿਸਮ ਦੀ ਕੋਰਟ 'ਚ ਵੀ ਕਿਹਾ ਹੋਇਆ ਕਿ ਕੋਈ ਲਵ ਜਿਹਾਦ ਨਾਂ ਦੀ ਕੋਈ, ਪਰ ਹੁਣ ਕਰਨਾਟਕਾ ਦੀ ਗਵਰਨਮੈਂਟ ਜਿਹੜੀ ਹੈ ਉਹ ਦੇ ਆਰ ਪ੍ਰਪੇਅਰਿੰਗ ਟੂ ਟੇਬਲ ਐਂਟੀ ਕਨਵਰਸ਼ਨ ਬਿਲ ਡਿਊਰਿੰਗ ਦਾ ਔਨਗੋਇੰਗ ਵਿੰਟਰ ਸੈਸ਼ਨ ਆਫ ਲੈਜਿਸਲੇਚਰ that a law prohibiting love jihad will also be introduced in the days to come। ਇਹ ਕਰਨਾਟਕਾ ਦੇ ਹਵਾਲੇ ਨਾਲ ਖਬਰਾਂ ਨੇ। ਹੁਣ ਹਿਮਾਚਲ 'ਚ ਆ ਜਾਓ ਜਿੱਥੇ ਉਹਨਾਂ ਦੇ 2 ਸੈਸ਼ਨ ਹੁੰਦੇ ਨੇ, ਉਹਨਾਂ ਦੀਆਂ 2 ਅਸੈਂਬਲੀਜ਼ ਨੇ। ਜਿਹੜਾ ਸਮਰ ਹੈ ਉਹ ਸ਼ਿਮਲਾ 'ਚ ਹੁੰਦੀ ਹੈ ਤੇ ਜਿਹੜਾ ਉਹਨਾਂ ਦਾ ਵਿੰਟਰ ਸੈਸ਼ਨ ਹੈ ਉਹ ਧਰਮਸ਼ਾਲਾ 'ਚ ਹੁੰਦਾ ਹੈ ਜਿੱਥੇ ਕਿ ਦਲਾਈ ਲਾਮੇ ਦਾ ਹੈੱਡਕੁਆਟਰ ਹੈ। ਔਰ ਕਿਉਂਕਿ ਹੁਣ ਵਿੰਟਰ ਔਨਸੈਟ ਹੈ, ਆਲਰੇਡੀ ਦਸੰਬਰ ਸ਼ੁਰੂ ਹੈ, ਸੋ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ
ਬਹੁਤ ਸਾਰੀਆਂ ਦੂਸਰੀਆਂ ਥਾਵਾਂ ਤੋਂ ਹਿੰਦੂ ਪਹੁੰਚੇ ਧਰਮਸ਼ਾਲਾ 'ਚ ਔਰ ਉਹਨਾਂ ਨੇ ਮੰਗ ਕੀਤੀ ਕਿ ਜੀ ਇਹ ਜਿਹੜਾ ਸ਼ਡਿਊਲ ਕਾਸਟ ਕਮਿਸ਼ਨ ਔਰ ਇਹ ਖਤਮ ਕਰੋ ਔਰ ਜਨਰਲ ਕੈਟਾਗਰੀਜ਼ ਦਾ ਵੀ ਕਮਿਸ਼ਨ ਬਣਾਇਆ ਜਾਏ। ਸਾਡੀਆਂ ਨੌਕਰੀਆਂ ਜਾ ਰਹੀਆਂ ਨੇ, ਸਾਡੀਆਂ ਦੂਸਰੇ। ਹੁਣ ਸ਼ਾਂਤਾ ਕੁਮਾਰ ਬੀਜੇਪੀ ਦਾ ਵੱਡਾ ਲੀਡਰ ਹੈ, ਚੀਫ ਮਿਨਿਸਟਰ ਰਿਹਾ ਹਿਮਾਚਲ ਦਾ, ਉਹਨੇ ਐਬੋਲਿਸ਼ ਕਾਸਟ ਬੇਸਡ ਰਿਜ਼ਰਵੇਸ਼ਨ ਸੇਜ਼ ਸ਼ਾਂਤਾ ਕੁਮਾਰ ਆਫਟਰ ਹਿਮਾਚਲ ਗਵਰਨਮੈਂਟ ਸੈਟਸ ਅਪ ਜਨਰਲ ਕੈਟਾਗਰੀ ਕਮਿਸ਼ਨ। ਹੁਣ ਆਲਰੇਡੀ ਸ਼ਡਿਊਲ ਕਾਸਟ ਕਮਿਸ਼ਨ ਜਾਂ ਬੈਕਵਰਡ ਕਲਾਸਿਸ ਕਮਿਸ਼ਨ ਨੇ, ਜਨਰਲ ਕੈਟਾਗਰੀ ਤਾਂ ਵੈਸੇ ਹੀ ਮੈਜੋਰਿਟੀ 'ਚ ਲੋਕ ਨੇ, ਲੇਕਿਨ ਹਿਮਾਚਲ ਸਰਕਾਰ ਨੇ ਉਹ ਵੀ ਕਮਿਸ਼ਨ ਬਣਾਤਾ ਹੈ। ਤੇ ਸ਼ਾਂਤਾ ਕੁਮਾਰ ਕਹਿ ਰਿਹਾ ਹੈ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸ਼ਡਿਊਲ ਕਾਸਟ ਨੂੰ ਰਿਜ਼ਰਵੇਸ਼ਨ ਦਿੱਤੀ ਹੋਈ ਹੈ, ਐਬੋਲਿਸ਼ ਕਾਸਟ ਬੇਸਡ ਰਿਜ਼ਰਵੇਸ਼ਨ, ਹੁਣ ਅਸੀਂ ਮੁਸਲਮਾਨਾਂ ਦੇ ਨਾਲ ਕੀ ਕਰ ਰਹੇ ਨੇ, ਈਸਾਈਆਂ ਦੀ ਗੱਲ ਕੀਤੀ, ਕੀ ਚੱਲ ਰਿਹਾ ਹੈ ਕਰਨਾਟਕਾ ਤੋਂ ਲੈ ਕੇ ਦੂਜੇ, ਔਰ ਇਹ ਹੁਣ ਦਲਿਤਾਂ ਨੂੰ ਵੀ ਟਾਰਗੇਟ ਤੇ ਲਿਆ ਵੀ ਕਨਸਟੀਟਿਊਸ਼ਨ ਹੀ ਖਤਮ ਕਰੋ। ਫਿਰ ਅਸੀਂ ਖਬਰ ਦੇਖ ਰਹੇ ਹਾਂ ਨਰਤਕ ਜ਼ਾਕਿਰ ਹੁਸੈਨ ਮੰਦਰ ਤੋਂ, ਉਹਨੂੰ ਮੰਦਰ ਚੋਂ ਕੱਢਿਆ ਗਿਆ। ਹੁਣ ਇਹ ਇੱਕ ਮੁਸਲਮਾਨ ਭਾਰਤ ਨਾਟਿਅਮ ਦਾ ਡਾਂਸਰ ਹੈ ਜ਼ਾਕਿਰ ਹੁਸੈਨ, ਔਰ ਇਹ ਸ਼੍ਰੀ ਰੰਗਮ ਰੰਗਨਾਥ ਸਵਾਮੀ ਮੰਦਰ 'ਚ, ਕਿਉਂਕਿ ਇਹ ਨੋਨ ਹੈ ਮੁਸਲਮਾਨ ਹੈ, ਤਿਲਕ ਵੀ ਲਾਇਆ ਹੋਇਆ, ਨਾਂ ਦਾ ਹੀ ਮੁਸਲਮਾਨ ਹੈ, ਪਰ ਜਦੋਂ ਜਿਹੜਾ ਇਹ ਰੰਗੂ ਰਾਤ ਜਿਹੜਾ ਵੀ ਮੰਦਰ ਹੈ ਇਹਨਾਂ ਦਾ, ਉਸ ਦੇ ਵਿੱਚ ਉਹ ਜਿਹੜਾ ਉਹਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਉਸ ਨੂੰ ਉਹਨਾਂ ਨੇ ਉੱਥੋਂ ਬਾਹਰ ਕੱਢ ਦਿੱਤਾ। ਇਹ ਤਮਿਲਨਾਡੂ ਦੇ ਵਿੱਚ ਇਹ ਵੱਡਾ ਮੰਦਰ ਹੈ ਭਾਰਤ ਨਾਟਿਅਮ ਦਾ, ਜਿੱਥੇ ਉਹਨੇ ਆਪਣੀ ਪਰਫਾਰਮੈਂਸ ਦੇਣੀ ਸੀ, ਔਰ ਇੱਥੇ ਮੰਦਰ ਦੇ ਵਿੱਚ ਮੁਸਲਮਾਨਾਂ ਦੀ ਆਸਥਾ ਦਾ ਕੇਂਦਰ ਜਿਹੜਾ ਉਹ ਮਜ਼ਾਰ ਵੀ ਹੈ, ਔਰ ਇਹ ਥੁਲਕਾ ਨਾਚਿਆਰ ਕਈ ਉਹਨਾਂ ਦੇ ਦੇਵੇ ਦੇਵੀਆਂ 'ਚੋਂ ਇੱਕ ਹੈ। ਤੇ 10 ਦਸੰਬਰ ਨੂੰ ਭਾਰਤ ਨਾਟਿਅਮ ਦਾ ਇਹ ਨਰਤਕ ਜ਼ਾਕਿਰ ਹੁਸੈਨ ਸ਼੍ਰੀ ਰੰਗਮ ਰੰਗਨਾਥਰ ਮੰਦਰ ਗਏ। ਜ਼ਾਕਿਰ ਹੁਸੈਨ ਨੇ ਇਹ ਕਿਹਾ ਕਿ ਮੈਨੂੰ ਉਹਨਾਂ ਨੇ ਮੰਦਰ 'ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਔਰ ਇਹ ਕਿਹਾ ਕਿ ਵੀ ਮੈਨੂੰ ਉੱਥੋਂ ਖਦੇੜ ਦਿੱਤਾ ਗਿਆ। ਮੇਰੇ ਇਹ ਪ੍ਰਿਆ ਭਗਵਾਨ ਰੰਗਰਾਥ ਦਾ ਘਰ ਹੈ, ਜਿਹਨੂੰ ਮੈਂ ਆਪਣੇ ਦਿਲ ਦੇ ਕਰੀਬ ਰੱਖਦਾ, ਮੈਂ ਹਰ ਰੋਜ਼ ਉਹਦੀ ਆਰਾਧਨਾ ਕਰਦਾ। ਇਹ ਮੰਦਰ ਮੇਰੇ ਲਈ ਮਾਂ ਵਰਗਾ ਹੈ। ਇੱਕ ਜਿਹੜਾ ਮੰਦਰ ਦੇ ਅਧਿਕਾਰੀ ਨੇ ਮੈਨੂੰ ਮੰਦਰ 'ਚੋਂ ਬਾਹਰ ਕੱਢਿਆ, ਮੈਨੂੰ ਪਹਿਲੀ ਵਾਰ ਅਹਿਸਾਸ ਕਰਾਇਆ ਗਿਆ ਕਿ ਮੈਂ ਇਸ ਧਰਮ 'ਚ ਨੂੰ ਬਿਲੋਂਗ ਨਹੀਂ ਕਰਦਾ। ਮੈਨੂੰ ਕਈ ਲੋਕਾਂ ਦੇ ਸਾਹਮਣੇ ਬੇਇੱਜ਼ਤ ਕੀਤਾ ਗਿਆ ਤੇ ਭਗਵਾਨ ਰੰਗ ਰਾਤ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ। ਇਹ ਕੰਡਾ ਹਮੇਸ਼ਾ ਮੇਰੇ ਦਿਲ 'ਚ ਰਹੇਗਾ, ਪਰ ਮੇਰੀ ਆਸਥਾ ਜਿਹੜੀ ਆ ਰੰਗਨਾਥ ਪ੍ਰਭੂ ਬਾਰੇ ਘੱਟ ਨਹੀਂ ਹੋਏਗੀ। ਔਰ ਇਹ ਉਹ ਅੱਗੋਂ ਉਹਨੇ ਆਪਣਾ ਫੇਰ ਉਹੀ ਦੱਸਿਆ ਕਿ ਵੀ ਮੈਂ ਤਾਂ ਵੱਡਾ ਵੈਸ਼ਨਵ ਭਗਤ ਹਾਂ। ਹੁਣ ਇਹ ਜਿਹੜਾ ਜ਼ਾਕਿਰ ਹੁਸੈਨ ਡਾਂਸਰ ਹੈ, ਇਹ ਛੋਟਾ ਨਹੀਂ ਹੈ, ਇੰਟਰਨੈਸ਼ਨਲ ਫੇਮ ਦਾ ਹੈ। ਇਹ ਤਮਿਲਨਾਡੂ ਦੇ ਹਾਲਾਂ ਤਿਲਕ ਲਾ ਕੇ ਉਹ ਹਿੰਦੂਆਂ ਵਾਲਾ ਹੀ ਕੰਮ ਕਰਦਾ ਹੈ ਸਾਰੇ, ਪਰ ਕਿਉਂਕਿ ਉਹਦੇ ਨਾਂ ਨਾਲ ਜ਼ਾਕਿਰ ਹੁਸੈਨ ਲੱਗਾ ਹੋਇਆ, ਇਸ ਲਈ ਤਮਿਲਨਾਡੂ ਦਾ ਮੰਦਰ ਉਹਨੂੰ ਬਾਹਰ ਕੱਢ ਦਿੰਦਾ ਹੈ। ਕਰਨਾਟਕਾ 'ਚ ਅਸੀਂ ਦੇਖ ਲਿਆ, ਰਾਜਸਥਾਨ 'ਚ ਦੇਖ ਲਿਆ, ਹਿਮਾਚਲ 'ਚ ਦੇਖ ਲਿਆ। ਤੇ ਜੇ ਅਸੀਂ ਕਹਿੰਦੇ ਹਾਂ ਕਿ ਆਲਰੇਡੀ ਇੰਡੀਆ ਜਿਵੇਂ 1930 'ਚ ਨਾਜ਼ੀ ਜਰਮਨੀ ਸੀ, ਆਲਰੇਡੀ ਭਾਰਤ ਜਿਹੜਾ ਹੈ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ। ਇਹ 24 ਘੰਟਿਆਂ ਦੀਆਂ ਇਹ ਖਬਰਾਂ ਨੇ, ਇਹ ਉਹ ਨੇ ਜਿਹੜੀਆਂ ਪਬਲਿਸ਼ ਹੋਈਆਂ, ਜਿਹੜੀਆਂ ਕਿਸ ਲੈਵਲ ਤੇ ਵਾਪਰ ਰਿਹਾ, ਜਿਹੜੀ ਕਦੇ ਕਿਸੇ ਪਾਸੇ ਬਾਹਰ ਹੀ ਨਹੀਂ ਆਉਂਦੀ ਹੈ। ਉਦੋਂ ਤੁਸੀਂ ਅੰਦਾਜ਼ਾ ਲਾਓ ਕਿ ਆਮ ਉਸ ਮੁਲਕ 'ਚ ਰਹਿਣ ਵਾਲਾ ਸਿੱਖ, ਮੁਸਲਮਾਨ, ਈਸਾਈ, ਦਲਿਤ ਜਾਂ ਇਸ ਜ਼ਾਕਿਰ ਹੁਸੈਨ ਵਰਗੇ ਜਿਹੜੇ ਮੁਸਲਮਾਨ ਘਰਾਂ 'ਚ ਜੰਮ ਕੇ ਵੀ ਹਿੰਦੂਆਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਤੁਹਾਡੇ ਬਹੁਤ ਭਗਤ ਹੈ, ਤੁਹਾਡੇ ਦੇਵਤਿਆਂ ਦੇ, ਉਹਨਾਂ ਦੇ ਨਾਲ ਕੀ ਹੋ ਰਿਹਾ ਹੁਣ, ਹੋਰ ਹਿੰਦੂ ਰਾਸ਼ਟਰ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।